ਹੁਣ ਜਿਹੜਾ ਟਵਿੱਟਰ ਦੇ ਬਾਰੇ ਖੁਲਾਸਾ ਹੋਇਆ, ਉਦੋਂ ਤੋਂ ਕੀ ਇਹ ਕਹਿ ਸਕਦੇ ਹਾਂ ਕਿ ਕਾਲੇ ਕਾਨੂੰਨ ਤਾਂ ਵਾਪਸ ਹੋ ਗਏ, ਪਰ ਕਾਲੀਆਂ ਕਰਤੂਤਾਂ ਜਗਜ਼ਾਰ ਵੀ ਹੋ ਗਈਆਂ? ਬਿਲਕੁਲ ਜੀ, ਇਹ ਉਸੇ ਤਰ੍ਹਾਂ ਦਾ ਵਰਤਾਰਾ ਜਿਹੜਾ ਵਰਤਾਰਾ ਅੱਜ ਪੰਜਾਬ ਦਾ ਮੀਡੀਆ ਹੰਢਾ ਰਿਹਾ ਹੂੰ, ਕਿ ਹਾਂ ਜੀ ਸਰਕਾਰ ਨੂੰ ਸਵਾਲ ਨਾ ਕਰੋ, ਸਰਕਾਰ ਨੂੰ ਕੁਛ ਸਵਾਲ ਨਾ ਪੁੱਛੋ, ਸਰਕਾਰ ਦੇ ਕੰਮਾਂ ਦੇ ਉੱਤੇ ਸਵਾਲ ਨਾ ਚੁੱਕੋ, ਹੈ ਨਾ। ਤੇ ਇਹ ਸਾਰੇ ਸਰਕਾਰ ਦੇ ਹੱਕ 'ਚ ਹੀ ਖੜੋ, ਸਰਕਾਰ ਦਾ ਗੁਣਗਾਨ ਕਰੋ, ਨਹੀਂ ਤਾਂ ਫਿਰ ਆਪਣੇ ਅਕਾਊਂਟ ਖਾਤੇ ਬੰਦ ਕਰਾਓ ਜੀ। ਸੋ ਇਹ ਵਰਤਾਰਾ ਤੇ ਇਹ ਪੰਜਾਬ ਦੇ ਮੀਡੀਆ ਨੇ ਤਾਂ ਪਿਛਲੇ ਦਿਨਾਂ 'ਚ ਛਾਪਿਆਂ ਦਾ ਦੌਰ ਵੀ ਦੇਖਿਆ ਕਿ ਘਰੇ ਪੁਲਿਸ ਭੇਜ ਦਿਓ, ਪਿੰਡ 'ਚ ਪੁਲਿਸ ਭੇਜ ਦਿਓ। ਤੇ ਜੇਕਰ ਮਤਲਬ ਕਿ ਇੱਕ ਸੂਬੇ ਦੀ ਸਰਕਾਰ ਆਪਣੇ ਸੂਬੇ ਦੇ ਪੱਤਰਕਾਰਾਂ ਦੇ ਉੱਤੇ ਇਹੋ ਜਿਹੀ ਕਾਰਵਾਈ ਕਰ ਸਕਦੀ ਆ, ਮੀਡੀਆ ਅਦਾਰਿਆਂ ਤੇ ਇਹੋ ਜਿਹੀ ਕਾਰਵਾਈ ਕਰ ਸਕਦੀ ਆ, ਤਾਂ ਬੜੀ ਧਿਰ ਤਾਂ ਫਿਰ ਬੜੀ ਧਿਰ ਤੇ ਵੀ ਕਰੂਗੀ। ਤਾਂ ਸੋ ਇਸ ਲਈ ਆ BBC ਵਾਲਾ ਮਾਮਲਾ ਕਿਤੋਂ ਲੁਕਿਆ ਕੇਂਦਰ ਦੇ ਹਵਾਲੇ ਨਾਲ? ਇੱਕ ਡਾਕੂਮੈਂਟਰੀ ਨਹੀਂ ਦੇਖ ਹੋਈ ਅਗਲਿਆਂ ਤੋਂ, ਨਹੀਂ ਹੋਈ। ਬਿਲਕੁਲ ਸਹੀ ਹੈ। ਤੇ ਉਹਦੇ ਉੱਤੇ ਕਿੰਨਾ ਕੁਛ ਐਕਸ਼ਨ ਹੋਇਆ, ਕਿੰਨੀ ਕੁਛ BBC ਦੇ ਛਾਪੇ ਪਏ ਗਏ। ਟਵਿੱਟਰ ਵਾਲਾ ਤਾਂ ਇਹ ਕਹਿੰਦਾ ਨਾ ਕਿ ਮੈਨੂੰ ਛਾਪੇ ਮਾਰਨ ਦੀਆਂ ਧਮਕੀਆਂ ਸੀ, ਤੇ ਕੇਂਦਰ ਸਰਕਾਰ ਕਹਿੰਦੀ ਹੈ ਨਹੀਂ, ਇਹ ਝੂਠ ਬੋਲਦਾ ਜੀ। ਹੁਣ BBC ਦੇ ਛਾਪੇ ਕਾਹਦੇ ਪਏ ਆ ਜੀ? ਫਿਰ ਇਹਦਾ ਮਤਲਬ ਉਹਦੀ ਉਹ ਗੱਲ ਅੱਜ ਸੱਚ ਸਾਬਤ ਹੋ ਰਹੀ ਹੈ ਕਿ ਇਹਦਾ ਮਤਲਬ ਤੁਸੀਂ ਧਮਕਾਉਂਦੇ ਹੋ, ਜੇ ਨਹੀਂ ਧਮਕੇ ਤੇ ਮੰਨਦਾ ਬੰਦਾ ਫਿਰ ਤੁਸੀਂ ਉੱਥੇ ਤੱਕ ਜਾਂਦੇ ਹੋ ਜੀ। ਹੁਣ ਟਵਿੱਟਰ ਦਾ ਸਹਿਬਾਨੀ ਹੈ ਤੇ ਸਾਬਕਾ CEO ਹੈ, ਉਹ ਕਹਿੰਦਾ ਜੀ ਮੈਨੂੰ ਬਕਾਇਦਾ ਤੌਰ ਤੇ ਇਹਨਾਂ ਨੇ ਡਰਾਇਆ ਵੀ, ਧਮਕਾਇਆ ਵੀ, ਮੈਨੂੰ ਇਹ ਵੀ ਕਿਹਾ ਕਿ ਤੁਹਾਡਾ ਬੋਰੀ ਬਿਸਤਰਾ ਗੋਲ ਕਰਾ ਦਾਂਗੇ, ਤੁਹਾਡੇ ਮੁਲਾਜ਼ਮਾਂ ਦੇ ਕਰਮਚਾਰੀਆਂ ਦੇ ਘਰਾਂ 'ਚ ਛਾਪੇ ਮਾਰਾਂਗੇ, ਨਹੀਂ ਤਾਂ ਜਿਹੜੇ ਆ ਸਰਕਾਰ ਦੇ ਖਿਲਾਫ ਜਾਂ ਕਿਸਾਨਾਂ ਦੇ ਹੱਕ 'ਚ ਜਿਹੜੇ ਟਵੀਟ ਆ ਰਹੇ ਨੇ, ਜੋ ਕੁਛ ਇਹ ਆ ਰਿਹਾ, ਇਹ ਚੀਜ਼ਾਂ ਹਟਾਓ। ਇਹ ਕਹਿੰਦਾ ਹਟਾਉਣ ਦੇ ਲਈ ਮੈਨੂੰ ਮਜਬੂਰ ਕੀਤਾ ਤੇ ਮੈਨੂੰ ਭਾਰਤੀ ਕਿਹਾ ਕਿ ਤੂੰ ਕਾਨੂੰਨ ਦੀ ਪਾਲਣਾ ਨਹੀਂ ਕਰਦਾ। ਇਸ ਲਈ ਇਹ ਸਵਾਲ ਨਾਲ ਵੱਡਾ ਸਵਾਲ ਬਣਿਆ। ਇੱਕ ਇੰਟਰਵਿਊ ਦਿੱਤੀ ਉਹਨੇ ਬਕਾਇਦਾ ਤੌਰ ਦੇ ਉੱਤੇ ਜੀ, ਕਹਿੰਦਾ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਦਾ ਮੇਰੇ ਤੇ ਵੱਡਾ ਦਬਾਅ ਸੀ, ਤੇ ਕਹਿੰਦਾ ਸਰਕਾਰ ਮੈਨੂੰ ਟਵਿੱਟਰ ਬੰਦ ਕਰਨ ਦੀਆਂ ਧਮਕੀਆਂ ਤੱਕ ਦਿੰਦੀ ਸੀ ਕਿ ਤੇਰਾ ਟਵਿੱਟਰ ਬੰਦ ਕਰਾ ਦਾਂਗੇ। ਤੇ ਉਧਰ ਕੇਂਦਰ ਸਰਕਾਰ ਕਹਿੰਦੀ ਬਿਲਕੁਲ ਦੋਸ਼ ਝੂਠੇ ਨੇ ਜੀ। ਉਹਨਾਂ ਨੇ ਕਹਿੰਦਾ ਭਾਰਤੀ ਕਾਨੂੰਨ ਤੋਂ ਉਹਨਾਂ ਨੂੰ ਦਿੱਕਤ ਹੈ, ਇਸ ਲਈ ਕਹਿੰਦੇ ਕਾਨੂੰਨ ਅਨੁਸਾਰ ਨਹੀਂ ਚੱਲਦੇ ਸੀ ਤਾਂ ਉਹਨਾਂ ਨੂੰ ਤਕਲੀਫ ਹੈ। ਆ ਲਓ ਜੀ, ਮੈਂ ਜਿਹੜਾ ਜਰਸੀ ਹੈ ਹਨਾ, ਉਹਦੇ ਹਵਾਲੇ ਨਾਲ ਕਹਿ ਦੇਣਾ ਕਿ ਜੈਕ ਡਰੋਸੀ ਟਵਿੱਟਰ ਦੇ ਪੂਰਵ CEO ਕਹਿੰਦਾ ਜੀ, ਉਹ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਉੱਤੇ ਦਬਾਅ ਬਣਾਇਆ, ਖਾਸ ਤੌਰ ਤੇ ਉਹਨਾਂ ਪੱਤਰਕਾਰਾਂ ਦੇ ਅਕਾਊਂਟ ਬੰਦ ਕਰਨ ਲਈ ਕਿਹਾ ਜੋ ਸਰਕਾਰ ਦੀ ਆਲੋਚਨਾ ਕਰਦੇ ਸਨ। ਜੇਕਰ ਤੁਸੀਂ ਕਹਿੰਦੇ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਡੇ ਦਫ਼ਤਰ ਬੰਦ ਕਰ ਦਿਆਂਗੇ, ਤੁਹਾਡੇ ਕਰਮਚਾਰੀਆਂ ਦੇ ਘਰਾਂ 'ਚ ਛਾਪੇ ਮਾਰਾਂਗੇ, ਅਸੀਂ ਭਾਰਤ 'ਚ ਟਵਿੱਟਰ ਬੰਦ ਕਰਾ ਦਿਆਂਗੇ। ਇਹ ਭਾਰਤ ਦੀ ਗੱਲ ਹੈ, ਇਹ ਲੋਕਤੰਤਰਕ ਦੇਸ਼ ਹੈ ਜੀ ਕਹਿੰਦਾ ਜੀ। ਤੇ ਇਹ ਉਹਨੇ ਟਵਿੱਟਰ ਦੇ ਸਾਬਕਾ ਜਿਹੜਾ CEO ਹੈ ਉਹਦਾ। ਦੂਸਰੇ ਪਾਸੇ ਜੀ ਸਾਡੇ ਕੇਂਦਰੀ ਮੰਤਰੀ ਆ ਗਏ ਚੰਦਰ ਸ਼ੇਖਰ ਹੋਣੀ, ਉਹ ਕਹਿੰਦੇ ਜੀ ਟਵਿੱਟਰ ਪੱਖਪਾਤੀ ਸੀ, ਠੀਕ ਹੈ, ਲੋਕ ਵਿਰੋਧੀ ਖਬਰਾਂ ਫੈਲਾਉਂਦਾ ਸੀ, ਕਹਿੰਦਾ ਕੋਈ ਜੇਲ੍ਹ ਨਹੀਂ ਗਿਆ, ਨਾ ਹੀ ਕੋਈ ਟਵਿੱਟਰ ਨੂੰ ਸ਼ਟ ਡਾਊਨ ਕੀਤਾ ਅਸੀਂ। ਟਵਿੱਟਰ 2020 ਤੋਂ ਲੈ ਕੇ 2022 ਤੱਕ ਬਾਰ-ਬਾਰ ਕਾਨੂੰਨ ਦੀਆਂ ਉਲੰਘਣਾਵਾਂ ਕਰਦਾ ਰਿਹਾ। ਉਹ ਅਜਿਹਾ ਵਿਵਹਾਰ ਕਰਦਾ ਰਿਹਾ ਕਿ ਭਾਰਤ ਦੇ ਕਾਨੂੰਨ ਤੋਂ ਵੀ ਆਪਣੇ ਆਪ ਨੂੰ ਉੱਪਰ ਸਮਝਦਾ ਸੀ। ਇਸ ਦੌਰਾਨ ਕਹਿੰਦੇ ਉਹਨੇ ਕਈ ਝੂਠ ਫੈਲਾਏ, ਹੈ ਨਾ, ਤੇ ਟਵਿੱਟਰ ਦੇਸ਼ ਦੇ ਵਿੱਚ ਗਲਤ ਸੂਚਨਾਵਾਂ ਦਾ ਹਥਿਆਰ ਮੰਗ ਵਿਚਰਿਆ, ਤੇ ਪਰ ਅਸੀਂ ਤਾਂ ਵੀ ਉਹਦੇ ਉੱਪਰ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ। ਇਹ ਸਾਡੇ ਖਿਲਾਫ ਝੂਠ ਬੋਲਿਆ ਜਾ ਰਿਹਾ। ਇੱਧਰ ਕਾਂਗਰਸ ਕਹਿੰਦੀ ਜੀ ਜਦ ਕਿਸਾਨ ਧਰਨੇ ਉੱਤੇ ਸਨ ਤਾਂ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ, ਚੀਨੀ ਪਾਕਿਸਤਾਨੀ ਵੀ ਕਿਹਾ, ਟਵਿੱਟਰ ਨੂੰ ਧਮਕੀਆਂ ਵੀ ਦਿੱਤੀਆਂ ਤੇ ਲੋਕਾਂ ਦੀ ਆਵਾਜ਼ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ। ਚੱਲ ਕਾਲੇ ਕਾਨੂੰਨ ਤਾਂ ਵਾਪਸ ਹੋ ਗਏ, ਪਰ ਕਾਲੀਆਂ ਕਰਤੂਤਾਂ ਕਹਿੰਦੇ ਜਗ ਜ਼ਾਹਰ ਹੋ ਗਈਆਂ। ਇੱਧਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕਹਿੰਦਾ ਜੋ ਕਿਹਾ ਗਿਆ ਉਹ ਬਿਲਕੁਲ ਚਿੱਟਾ ਝੂਠ ਹੈ, ਕਿਉਂਕਿ ਨੀਂਦ ਤੋਂ ਬਾਅਦ ਜਾਗੇ ਜੈਂਕ ਡਰਮੀ ਆਪਣੇ ਕਾਲੇ ਕਾਰਨਾਮਿਆਂ ਦਾ ਕਹਿੰਦੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਹਿੰਦੇ ਆਪਣੇ ਕਾਰਨਾਮੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਲਈ ਇਹ ਇੱਕ ਸਾਫ਼ ਜਗ ਜ਼ਾਹਰ ਹੋ ਗਿਆ। ਉਹਨਾਂ ਨੇ YouTube ਦੇ ਇੱਕ ਨਿਊਜ਼ ਸ਼ੋਅ ਦੇ ਵਿੱਚ ਬ੍ਰੇਕਿੰਗ ਪੁਆਇੰਟ ਨੂੰ ਜਿਹੜੀ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਬੰਦ ਕਰਨ ਲਈ ਮੈਨੂੰ ਧਮਕਾਇਆ ਗਿਆ ਹੈ, ਉਹ ਪੋਸਟਾਂ ਹਟਾਉਣ ਲਈ ਧਮਕਾਇਆ ਗਿਆ ਜਿਹੜੀਆਂ ਕੇਂਦਰ ਸਰਕਾਰ ਤੇ ਸਵਾਲ ਖੜੇ ਕਰਦੀਆਂ ਸੀ, ਉਹਨਾਂ ਨੂੰ ਘੇਰੇ 'ਚ ਲਿਆਉਂਦੀਆਂ ਸੀ, ਉਹਨਾਂ ਦਾ ਮਤਲਬ ਉਜਾਗਰ ਕਰਦੀਆਂ ਸੀ ਸਾਰੇ ਕਾਰਨਾਮੇ, ਤੇ ਇੱਧਰ ਕਿਸਾਨਾਂ ਦੇ ਹੱਕ 'ਚ ਖੜਦੀਆਂ ਸੀ। ਉਹਨਾਂ ਪੱਤਰਕਾਰਾਂ ਦੇ, ਉਹਨਾਂ ਸੰਸਥਾਵਾਂ ਦੇ, ਉਹਨਾਂ ਵਿਅਕਤੀਆਂ ਦੇ ਅਕਾਊਂਟ ਬੰਦ ਕਰਨ ਲਈ ਧਮਕਾਇਆ ਗਿਆ। ਤੇ ਦੂਸਰੇ ਪਾਸੇ ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਹੁਣ ਮੋਦੀ ਹੋਰਾਂ ਨੇ ਜਾਣਾ ਹੈ ਅਮਰੀਕਾ ਦੀ ਫੇਰੀ ਤੇ ਜੀ,
ਤੇ ਕਹਿੰਦੇ ਕਿ ਉਹ ਤੋਂ ਪਹਿਲਾਂ ਇਹ ਚੀਜ਼ ਦਾ ਸਾਹਮਣੇ ਆਉਣਾ ਇੱਕ ਆਪਣੇ ਆਪ ਚੋਂ ਹੈ ਕਿ ਕੀ ਇਹ ਸਬੱਬੀ ਹੋ ਗਿਆ ਜਾਂ ਉਹਨਾਂ ਦੇ ਲਈ ਇੱਕ ਚੁਣੌਤੀ ਬਣੇਗਾ ਹੁਣ ਅਮਰੀਕਾ ਜਾ ਕੇ ਉੱਥੇ ਉਹਨਾਂ ਲਈ ਇਹ ਜਿਹੇ ਕੋਈ ਸਵਾਲ ਖੜੇ ਹੋਣਗੇ। ਸੋ ਲਈ ਜੀ ਇਹ BBC ਦੇ ਹਵਾਲੇ ਨਾਲ ਤੁਸੀਂ ਦੇਖੋਗੇ ਕਿ ਜਿਹੜੇ BBC ਤੇ ਕਾਰਵਾਈ ਕਰ ਸਕਦੇ ਨੇ, ਫਿਰ ਟਵਿੱਟਰ ਨੂੰ ਕਿੱਥੇ ਬਖਸ਼ਣ ਵਾਲੇ ਸੀ। ਇਹ ਜਗ ਜ਼ਾਹਰ ਤਾਂ ਹੋਇਆ ਕਾਫੀ ਕੁਛ। ਜੀ ਜੀ, ਬਿਲਕੁਲ ਬਿਲਕੁਲ। ਜਿਹੜਾ ਤੁਸੀਂ ਆਖਿਰ ਦੇ ਵਿੱਚ ਅਮਰੀਕਾ ਫੇਰੀ ਦਾ ਜ਼ਿਕਰ ਕੀਤਾ ਨਾ, ਉਹ ਚੀਜ਼ਾਂ ਜ਼ਰੂਰ ਇਸ ਚੀਜ਼ ਦੇ ਵਿੱਚ ਫੇਰੀ ਦੇ ਦੌਰਾਨ ਸਾਹਮਣਾ ਕਰਨਾ ਪਊਗਾ ਸਵਾਲਾਂ ਦਾ, ਕਿਉਂਕਿ BBC ਵਾਲਾ ਜਿਵੇਂ ਤੁਸੀਂ ਕਿਹਾ ਉਹ ਜਿਹੜਾ ਐਪੀਸੋਡ ਆ ਮੁੜ ਤਾਜ਼ਾ ਹੋ ਗਿਆ ਇਸ ਟਵਿੱਟਰ ਪ੍ਰਕਰਨ ਦੇ ਲਈ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।